मैं चाहांगा कि सलीम अलबेला जी और इत्थे नाल ही खड़े रहन बेशक, तो माइक भी सानू मिल जाए तो हाँ इंज ठीक है, बहुत अच्छा। लो जी, इन्हां वास्ते दुआ भी करो तो ताड़ियां का इंतजाम भी करो। हेलो लव यू ਭਾਜੀ ਖਲੋ ਕੇ ਗੱਲ ਕਰਨੀ ਪੈਣੀ, ਜ਼ਿਆਦਾ ਦੇਰ ਬਹਿਣ ਦੇ ਅਸੀਂ ਆਦੀ ਨਹੀਂ। ਉਹ ਤੁਸੀਂ ਖਲੋਵੋ, ਤੁਸੀਂ ਵੈਸੇ ਵੀ ਵੈਸੇ ਹੀ- ਲੱਗਦਾ ਸਾਡੀ ਰਿਸਪੈਕਟ ਹੋ ਰਹੀ ਜਦੋਂ ਬੈਠੇ ਹੋਈਏ। नहीं बह के ठीक ਨਹੀਂ है ਤੁਸੀਂ ਖਲੋਵੋ ਭਾਜੀ, ਤੁਸੀਂ 3-3 ਘੰਟੇ ਨਹਿਰ ਤੇ ਖਲੋਤੇ ਰਹਿੰਦੇ ਹੋ। ਅਸੀਂ ਨਹਿਰ ਤੇ ਖਲੋਂਦੇ ਸੀ ਤੇ ਇਹੋ ਜਿਹੀਆਂ ਚੀਜ਼ਾਂ ਨਹਿਰ ਚੋਂ ਕੱਢੀਆਂ ਨੇ ਨਾ। ਇਹ ਚੀਜ਼ ਕੱਢ ਕੇ ਨਾ ਜਿਹਦੀ ਹੋਵੇ ਉਹਦੀ ਦਈ ਦੀ ਆ, ਤੁਸੀਂ ਤਾਂ ਘਰ ਹੀ ਰੱਖ ਲਈ। ਉਹ ਮਾਰੋ ਤੂੰ ਫਿਟੇ ਮੂੰਹ ਤੇਰਾ। ਮੈਂ ਕਿਹਾ ਇਹਨੂੰ ਹੀ ਘਰ ਰੱਖ ਲਓ, ਹੋਰ ਜਾਨਵਰ ਰੱਖਣ ਤੋਂ ਬਿਹਤਰ ਹੈ। ਮਾਸ਼ਾਅੱਲਾ ਅੱਜ ਪੈਂਟ ਕੋਟ ਏਡਾ ਸੋਹਣਾ ਲੱਗਦਾ, ਬੰਦ ਬੈਂਕ ਦਾ ਮੈਨੇਜਰ ਹੁੰਦਾ। ਇਹ ਵੀ ਬੈਂਕ 'ਚ ਚੈੱਕ ਦੀ ਸ਼ਰਟ ਜਮ੍ਹਾਂ ਕਰਾਉਣ ਚਲਾ ਗਿਆ। ਇਹ ਜਾਲੀ 5000 ਦਾ ਨੋਟ ਜਾ ਕੇ ਕਹਿੰਦਾ ਜਮ੍ਹਾਂ ਕਰ ਲਓ, ਕਹਿੰਦੇ ਇਹ ਤੇ ਜਾਲੀ ਆ। ਕਹਿੰਦਾ ਤੁਸੀਂ ਮੇਰੇ ਅਕਾਊਂਟ 'ਚ ਹੀ ਕਰਨਾ। ਔਰ ਮਾਸ਼ਾਅੱਲਾ ਸਲੀਮ ਭਾਈ ਦੀ ਸਿਹਤ ਵੇਖੋ, ਇਹੋ ਜਿਹਾ ਬੰਦਾ ਬੈਂਕ 'ਚ ਜਾਵੇ ਤੇ ਇਹੋ ਜਿਹਾ ਤਾਂ ਮੈਨੇਜਰ ਚੂਹਾ ਹੁੰਦਾ। ਬਾਅਦ 'ਚੋਂ ਰੋ ਰਿਹਾ ਨਾ, ਕੀ ਹੋਇਆ ਮੇਰੇ ਮੈਨੇਜਰ ਨੂੰ ਬਿੱਲੀ ਲੱਗ ਗਈ। ਇਹੋ ਜਿਹੇ ਮੈਨੇਜਰ ਦੀ ਬੈਂਕ 'ਚ ਸਿਰਫ ਇਹ ਡਿਊਟੀ ਹੁੰਦੀ ਕਿ ਤੂੰ ਪਾਟੇ ਨੋਟਾਂ ਨੂੰ ਟੇਪ ਲਾਉਣੀ ਹੈ। ਬਹੁਤ ਸ਼ੁਕਰੀਆ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕ। ਇਹ ਜੀ ਸਭ ਤੋਂ ਸਖਾਵਤ ਪਹਿਲੇ ਭਾਈ ਬੜੀ ਸਾਹਿਬ। ਮੁਹੱਬਤ ਹੈ ਪੰਜਾਬੀ ਕਾਨਫਰੰਸ ਵਾਲਿਆਂ ਦੀ, ਜਿਹੜੇ ਸਾਂਝਾ ਦੇਸ਼ ਕਰਨ ਲਈ ਬੜੀ ਕੋਸ਼ਿਸ਼ ਕਰ ਰਹੇ ਨੇ, ਤੇ ਸਾਡਾ ਵੀ ਇਹਦੇ ਵਿੱਚ ਬੜਾ ਸ਼ੌਕ ਹੈ ਕਿ ਅਸੀਂ ਸਾਰੇ ਇੱਕ ਦੂਸਰੇ ਨੂੰ ਭੈਣ ਭਰਾ ਮਿਲ ਕੇ ਇਕੱਠੇ ਰਹੀਏ। ਔਰ ਸਭ ਤੋਂ ਪਹਿਲੇ ਜਿਹੜੇ ਸਾਡੇ ਪ੍ਰਾਹੁਣੇ ਆਏ ਨੇ ਬੜੀ ਬੜੀ ਦੂਰੋਂ, 7 ਸਮੁੰਦਰ ਤੋਂ ਪਾਰ, ਜੀ ਜੀ ਸਰ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਵੈਲਕਮ ਜੀ। ਤੇ ਇਹ ਸਾਂਝ ਮੁਹੱਬਤਾਂ ਵਧਣੀਆਂ ਚਾਹੀਦੀਆਂ ਨੇ। ਬੇਸ਼ੱਕ ਇਹ ਜਿਹੜੀਆਂ ਦੂਰੀਆਂ ਪੈ ਗਈਆਂ ਨੇ ਖਤਮ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਅਸੀਂ ਅੱਜ ਤੱਕ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਦੋਸਤ ਭੈਣ ਭਰਾ ਜਦੋਂ ਵੀ ਮਿਲੇ ਨੇ ਤੇ ਬੜੀ ਖੁਸ਼ੀ ਹੋਈ ਹੈ। ਉਹਨਾਂ ਨੇ ਵੀ ਬੜੀ ਮੁਹੱਬਤ ਦਾ ਇਜ਼ਹਾਰ ਕੀਤਾ ਹੈ, ਅਸੀਂ ਵੀ ਉਹਨਾਂ ਦੇ ਨਾਲ ਉਸੇ ਮੁਹੱਬਤ ਦਾ ਇਜ਼ਹਾਰ ਕੀਤਾ ਹੈ। ਤੇ ਮੈਂ ਤੇ ਇੱਕ ਥੋੜਾ ਜਿਹਾ ਇੱਕ ਗਾਣਾ ਜਿਹੜਾ ਉਹ ਮੈਂ ਇਨਸ਼ਾਅੱਲਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਮੁਹੱਬਤ ਦੇ ਬਾਰੇ ਜੇ ਲਿਖਿਆ, ਜੇ ਰਿਕਾਰਡ ਕਰਨਾ ਹੈ, ਬਹੁਤ ਜਲਦ ਪੇਸ਼ ਹੋਏਗਾ। ਉਹਦਾ ਇੱਕ ਸ਼ੇਰ ਸਿਰਫ ਪੇਸ਼ ਕਰ ਰਿਹਾ जी ਕਿ ਜਦੋਂ ਵੱਜਦੀ ਏ ਕੰਨਾਂ ਨਾਲ ਮੇਰੇ, हाँ ਵਾਹ, ਜਦੋਂ ਵੱਜਦੀ ਏ ਕੰਨਾਂ ਨਾਲ ਮੇਰੇ ਤੇ ਮਿੱਠਾ ਮਿੱਠਾ ਰਸ ਘੋਲਦੀ, ਜਦੋਂ ਸੁਣਨਾ ਪੰਜਾਬੀ ਬੋਲੀ ਤੇ ਲੱਗੇ ਮੇਰੀ ਮਾਂ ਬੋਲਦੀ। हाय ਹਾਏ हाय ਹਾਏ ਹਾਏ ਹਾਏ, भाई क्या कहने, बहुत ਅੱਛਾ, बढ़िया। ਬਹੁਤ ਅੱਛਾ। ਇਹ ਗਾਣੇ ਦੀ ਪਹਿਲੀ ਲਾਈਨ ਦੁਬਾਰਾ ਇਨਸ਼ਾਅੱਲਾ ਪੂਰਾ ਗਾਣਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ। ਜਦੋਂ ਵੱਜਦੀ ਏ ਕੰਨਾਂ ਨਾਲ ਮੇਰੇ ਤੇ ਮਿੱਠਾ ਮਿੱਠਾ ਰਸ ਘੋਲਦੀ, ਜਦੋਂ ਸੁਣਨਾ ਪੰਜਾਬੀ ਬੋਲੀ ਤੇ ਲੱਗੇ ਮੇਰੀ ਮਾਂ ਬੋਲਦੀ। बहुत बढ़िया। ਠੀਕ ਹੈ। ਤੇ नहीं अम्मा ਤੁਹਾਡੀ ਤੇ ਵੈਸੇ ਕਿਕਰਾਂ ਹਾਂਜੀ ਵੈਸੇ ਵੀ ਬੜਾ ਬੋਲਦੀ ਸੀ ਮੈਂ ਕਿ ਪੁੱਤਰ ਕੰਮ ਤੇ ਜਾ, ਤੇਰਾ ਪਿਓ ਜਾਂਦਾ ਤੂੰ ਨਹੀਂ ਜਾਂਦਾ। ਆ ਜਦੋਂ ਹੁਣ ਮੈਂ ਬੋਲਣ ਦੇ ਉਹਨੂੰ ਹੁਣ ਕੀ ਨਹੀਂ ਜੀ, ਇਹ ਮਾਂ ਬੋਲੀ ਨੂੰ ਜ਼ਿੰਦਾ ਰੱਖਣਾ ਚਾਹੀਦਾ। ਅਸੀਂ ਪੰਜਾਬੀ 'ਚ ਆਪਣੀ ਆਉਣ ਵਾਲੀਆਂ ਮਾਂ ਨਸਲਾਂ ਬੋਲੀ 'ਚ- ਜ਼ਿੰਦਾ ਰੱਖ ਲਾਂਗੇ, ਤੂੰ ਖਾ ਪੀ ਕੇ ਆਪਣੇ ਆਪ ਨੂੰ ਜ਼ਿੰਦਾ ਰੱਖ। ਮੈਂ ਇੱਕ ਬੰਦੇ ਦਾ 50 ਲੱਖ ਖਾ ਗਿਆ, ਔਰ ਕਿੰਨਾ ਖਾ ਜਾਵਾਂ। ਅਸਲ ਦੇ ਵਿੱਚ ਨਾ ਜਦੋਂ ਸਾਡੀ ਮਾਂ ਹੀ ਮਰ ਗਈ ਤਾਂ ਫਿਰ ਕਿਸੇ ਨੇ ਰੋਟੀ ਵੀ ਨਹੀਂ ਪੁੱਛਣੀ। ਹਾਏ ਹਾਏ ਹਾਏ, ਉਹ ਮਾਂ ਹੀ ਸੀ, ਉਹ ਮਾਂ ਹੀ ਸੀ ਜਿਹੜੀ ਇਹੋ ਜਿਹੇ ਬੱਚੇ ਨੂੰ ਭੋਰੇ ਪਾ ਕੇ ਜਵਾਨ ਕਰ ਗਈ। ਭੋਰੇ ਪਾ ਕੇ ਜਾਂ ਹੋਰੇ ਪਾ ਕੇ। ਸਾਡੇ ਭਾਈ ਇੱਥੇ ਫੈਸਲਾਬਾਦ ਹੈ, ਫੈਸਲਾਬਾਦ ਲੈਲਪੁਰ, ਤੇ ਪੰਜਾਬ 'ਚੋਂ ਜਿੰਨਾ ਉਧਰੋਂ ਆਇਆ, ਜਲੰਧਰ, ਹੁਸ਼ਿਆਰਪੁਰ, ਉੱਥੇ ਬੈਠਾ ਤੇ ਅਫਜ਼ਲ ਸਾਹਿਲ ਸਾਹਿਬ ਵੀ ਫੈਸਲਾਬਾਦ ਦੇ ਆ, ਮੈਂ ਉਕਾੜੇ ਤੋਂ ਆ। ਕੀ ਬਾਤ ਜੀ। ਇਹ ਲਾਹੌਰੀਏ ਨੇ ਪੱਕੇ, ਓਏ ਅਸੀਂ ਲਾਹੌਰੀਏ ਹੁੰਨੇ ਆ ਓਏ। ਸ਼ੁਕਰ ਸ਼ੁਕਰ ਤੇ ਇਹ ਤੇ ਬਹੁਤ ਬੋਲੇ ਨੇ, ਤੇ 3 ਦਿਨ ਹੋ ਗਏ ਬੋਲੀ ਜਾਂਦੇ। ਇਹਨਾਂ ਦੀ ਜ਼ੁਬਾਨ ਨੂੰ ਖੱਲੀਆਂ ਪੈ ਗਈਆਂ ਹੁਣ। ਇਹ ਘਰ ਜਾ ਕੇ ਨਾ ਜ਼ੁਬਾਨ ਘੁੱਟਦੇ ਆ। ਅੱਛਾ ਦੇਖੋ, ਪੰਜਾਬੀ ਬੋਲਣ ਦੇ ਨਾਲ ਨਾ ਜ਼ੁਬਾਨ ਥੱਕਦੀ ਨਹੀਂ, ਬਾਕੀ ਉਹ ਜ਼ਿਆਦਾ ਫਰੈਸ਼ ਹੋ ਜਾਂਦੀ ਹੈ। ਹੁਣ ਵੇਖੋ ਨਾ, ਜਿਵੇਂ ਗੈਸ ਵਾਲੀ ਬੋਤਲ ਪੀ ਕੇ ਛੱਤ ਨਾਲ ਲੱਗ ਗਿਆ। ਮੈਂ ਕਿਹਾ ਕੀ ਹੋਇਆ, ਕਹਿੰਦਾ ਭੱਜ ਗੈਸ ਚੜ ਗਈ। ਅੰਬ ਵਾਲੀ ਬੋਤਲ 'ਚ ਨਮਕ ਪਾ ਕੇ ਕਹਿੰਦਾ ਉਬਲਣ ਨਹੀਂ ਦਈ। ਉਹ ਕਹਿੰਦੇ ਸੈਵਨ ਨਾਲ ਉਬਲਦੀ, ਅੰਬ ਵਾਲੀ ਨਹੀਂ। ਚੂਪੇ ਅੰਬ ਚੂਪਣ ਡਿਆ। ਮੈਂ ਕਿਹਾ ਇਹ ਕੀ? ਕਹਿੰਦਾ ਉਹਨਾਂ ਨੇ ਸਹੀ ਨਹੀਂ ਚੂਪੇ। ਇਹ ਕੋਈ ਅੰਬ ਚੂਪਦਾ ਹੋਵੇ ਮਗਰ ਭਾਗੀ ਟਕ ਨਾ ਸੁੱਟੀ ਮੈਂ ਲੈਣੀ ਹੈ। कैसा जिम्मेदार आदमी हो। ਹਾਂਜੀ ਵੇਖ, ਮਿੱਠੇ ਵਾਲੇ ਨੂੰ ਕਹਿੰਦਾ ਮਿੱਠੇ ਕਿੰਨੇ ਦੇ ਦਰਜਨ? ਕਹਿੰਦਾ 100 ਰੁਪਏ ਦੇ। ਕਹਿੰਦਾ 50 ਲਾ ਲਾ।
ਉਹ ਵੀ ਕਹਿੰਦਾ ਵੇ ਚੂਪੇ ਹੋ ਚੂਪ ਲੈ। ਅੱਗੋਂ ਸ਼ਰਮਿੰਦਾ ਨਹੀਂ ਹੋਇਆ, ਕਹਿੰਦਾ ਇਹਨਾਂ ਦੇ ਫਤੀਹ ਲਾ ਲੈ, ਇਹਨਾਂ 'ਚ ਰਸ ਕੱਢ। ਰੋਹ ਵਾਲੀ ਮਸ਼ੀਨ ਤੋਂ ਮਾਰ ਪੈ ਗਈ ਹੈ ਰੋਹ ਵਾਲੀ ਮਸ਼ੀਨ ਤੋਂ। ਅੱਛਾ ਉਹਨੇ ਗੰਨਾ ਵਿੱਚ ਦਿੱਤਾ, ਉੱਤੇ ਬਹਿ ਕੇ ਝੂਟੇ ਲੈਣ ਡਿਆ। ਉਹ ਨਹੀਂ, ਇਹ ਤੇ ਗੱਲ ਗਲਤ ਹੈ। ਇਹ ਵੀ ਗੰਨਾ ਦਿੱਤਾ ਹੀ ਨਹੀਂ ਉਹਨੇ ਗੰਨਾ- ਭਾਜੀ। ਪਹਿਲੇ ਤੇ ਸਲੀਮ ਸਾਹਿਬ ਕੋਲ ਖੜੇ ਸੀ, ਉਹਨੇ ਇਹਨਾਂ ਨੂੰ ਗੰਨਾ ਸਮਝ ਕੇ ਵਿੱਚ ਦੇ ਦਿੱਤਾ। ਉਹ ਤੇ ਇਹਨੇ ਚੀਕਾਂ ਚੂਕਾਂ ਮਾਰੀਆਂ ਤੇ ਉਹਨੇ ਛੱਡਿਆ ਨਹੀਂ, ਤੇ ਦੂਰਾ ਕਰਕੇ ਫਿਰ ਦੇਣ ਲੱਗਾ ਸੀ। ਤੂੰ ਵੀ ਸਮਝਾਇਆ ਨਹੀਂ ਉਹਨੂੰ, ਤਮਾਸ਼ਾ ਵੇਖ ਰਿਹਾ ਉੱਥੇ। ਮੈਂ ਸਮਝਾਇਆ, ਮੈਂ ਕਿਹਾ ਸੋਹਣਿਆ ਖਾਲੀ ਸਲੀਮ ਨਹੀਂ, ਪਿੱਛੇ 2 ਨਿੰਬੂ ਵੀ ਲਾ। ਉਹ ਮਰ ਗਏ। ਸਲੀਮ ਭਾਈ ਮਾਸ਼ਾਅੱਲਾ ਸੇ ਰੌ ਵਾਲੀ ਮਸ਼ੀਨ 'ਚ ਗੰਨਾ ਦਿੱਤਾ, ਇਹ ਕਹਿੰਦਾ ਭਾਈ ਇਹ ਜਾਂਦਾ ਕਿੱਥੇ ਆ? ਉਹ ਕਹਿੰਦਾ ਭਾਈ ਵੀਰੇ ਲੋਕੇਸ਼ਨ ਲਾ ਲਾ। ਸਿਹਤਮੰਦ ਆਦਮੀ ਮਾਸ਼ਾਅੱਲਾ। ਕਬਰਸਤਾਨ ਗਿਆ ਤੇ ਦਾਦੇ ਦੀ ਕਬਰ ਭੁੱਲ ਗਿਆ। ਉਹਨੂੰ ਕਹਿੰਦਾ ਉਹਦੀ ਕਬਰ ਕਿੱਥੇ, ਜਿਹੜਾ ਗੋਏ ਤੋਂ ਤਿਲਕ ਕੇ ਕਿੱਲੇ 'ਚ ਵੱਜ ਕੇ ਮਰਿਆ। ਉਹਨੇ ਕਿਹਾ, ਇਹਦੇ ਵਾਲਦ ਸਾਹਿਬ ਵੀ ਮਰ ਗਏ ਤੇ ਵਿੱਚ ਨਿੰਬੂ ਸੁੱਟ ਰਿਹਾ। ਮੈਂ ਕਿਹਾ ਇਹ ਕੀ ਕਰ ਰਿਹਾ? ਕਹਿੰਦਾ ਅੱਬਾ ਜੀ ਨੂੰ ਸ਼ਿਕੰਜਵੀ ਬਹੁਤ ਪਸੰਦ ਹੈ। ਇਹਦੇ ਵਾਲਦ ਸਾਹਿਬ ਫੌਤ ਹੈ ਤੇ ਜਨਾਜ਼ੇ ਦੇ ਖਲੋ ਕਹਿੰਦਾ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਨੇ, ਇਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਦੋਸਤਾਂ ਤੱਕ ਪਹੁੰਚਾਓ। ਇਹਦਾ ਅੱਬੂ ਮਰ ਗਿਆ। ਮੈਂ ਗਿਆ ਅਫਸੋਸ ਲਈ ਤੇ ਰੋਵੇ ਹੀ ਨਾ। ਮੈਂ ਕਿਹਾ ਸਖਾਵਤ ਤੇਰੇ ਅੱਬੂ ਮਰ ਗਏ, ਤੂੰ ਰੋ ਹੀ ਨਹੀਂ ਰਿਹਾ। ਕਹਿੰਦਾ ਚੁੱਪ ਕਰ, ਮੇਰੇ ਕੋਲ ਇੱਕ ਹੋਰ ਹੈਗਾ। ਔਰ ਉਹ ਉਦੋਂ ਦਾ ਮੰਗ ਕੇ ਲਗਾਏ ਨੇ, ਹੁਣ ਤੱਕ ਵਾਪਸ ਹੀ ਨਹੀਂ ਕੀਤਾ। ਇਹ ਜੀ ਤੁਹਾਨੂੰ ਖੁਸ਼ ਕਰਨ ਵਾਸਤੇ ਉਹ ਆਪਾਂ ਮੁਹੱਬਤਾਂ ਘਰ 'ਚ ਰੱਖਣ ਵਾਲਾ ਹੈ ਹੀ ਨਹੀਂ, ਅਸੀਂ ਡੇਰੇ ਤੇ ਰੱਖਿਆ। ਆਉਂਦੇ ਜਾਂਦੇ ਨੂੰ ਪੈਂਦਾ। ਅੱਛਾ ਫਿਰ ਤੁਹਾਡੇ ਵੱਲ ਹੀ ਪੈਂਦਾ, ਸਾਡੇ ਵੱਲ ਤੇ ਗਿੱਜਿਆ ਸੀ। ਜ਼ਾਹਿਰ ਹੈ ਜੀ, ਜਿੱਥੇ ਜੰਮੇ ਹੁਣ ਉੱਥੇ ਗਿੱਜਣਾ ਹੀ ਪੈਂਦਾ। ਵਾਜਦ ਭਾਈ ਵੀ ਮਾਸ਼ਾਅੱਲਾ ਦੇਖੋ ਕਿੱਡਾ ਲੱਗਦਾ ਮੂੰਹ ਹੈ। ਕਿੱਡਾ ਮੂੰਹ ਹੈ, ਲੱਗਦਾ ਪੂਰੇ ਪਿੰਡ ਨੇ ਰਲ ਕੇ ਖੋਤਾ ਪਾਲਿਆ। ਚਲੋ ਯਾਰ, ਵੱਡਾ ਮੂੰਹ ਹੈ, ਕੋਈ ਪਰਸਨੈਲਿਟੀ ਹੈ, ਬੰਦਾ ਸੋਹਣਾ ਲੱਗਦਾ ਹੈ। ਦੇਖੋ ਇਹ ਕੀ ਮੂੰਹ ਹੈ। ਸਵੇਰੇ ਸਵੇਰੇ ਉੱਠ ਕੇ ਸ਼ੇਵ ਨਹੀਂ ਕਰਦੇ, ਸ਼ਾਰਪਨਰ 'ਚ ਮੂੰਹ ਦੇ ਕੇ ਬੱਚਿਆਂ ਨੂੰ ਕਹਿੰਦਾ ਲੱਤਾਂ ਘੁਮਾ ਦਿਓ। ਔਰ ਜਿੱਡਾ ਮੂੰਹ ਇਹਦਾ ਨਾਈ ਸ਼ੇਵ ਨਹੀਂ ਕਰਦਾ। ਉਹ ਜਿਹੜੇ ਵਾਢੀਆਂ ਕਰਨ ਵਾਲੇ ਨਹੀਂ, ਉਹ ਹੁੰਦੇ ਨਾਲੇ ਢੋਲੇ ਮਾਈਏ ਗਾਉਂਦੇ ਨਾਲੇ ਸ਼ੇਵ ਕਰਦੇ। ਲੱਟੋਲੇ ਮਾਈਏ ਕਿਆ ਕਹਿੰਦੇ। ਵੈਸੇ ਸਲੀਮ ਸਾਹਿਬ ਸਲੀਮ ਮੱਛੀ ਫੜਨ ਗਏ ਨੇ, ਕੁੰਡੀ ਸੁੱਟੀ, ਮੱਛੀ ਇਹਨੂੰ ਖਿੱਚ ਕੇ ਅੰਦਰ ਲਾ ਗਈ। ਮੱਛੀਆਂ ਨੂੰ ਕਹਿੰਦੀ ਸੀ ਆਓ ਨਹੀਂ, ਮੈਂ ਮੱਛੀ ਫੜੀ। ਸਲੀਮ ਸਾਹਿਬ ਨੇ ਇੰਝ ਹੀ ਹੁੰਦੀ ਹੈ। ਤੇ ਇੱਕ ਵਾਰੀ ਗਰਮੀਆਂ 'ਚ ਨਹਿਰ ਤੇ ਨਹਾਣ ਗਏ। ਅੱਛਾ ਜੀ। ਇਹਨਾਂ ਨੇ ਪਾਣੀ ਛਾਲ ਮਾਰੀ, ਮੂੰਹ ਬਾਹਰ ਕੱਢਿਆ ਤੇ ਸਾਹਮਣੇ ਸੱਪ ਇਹਨਾਂ ਨੂੰ ਵੇਖ ਕੇ ਕਹਿੰਦਾ ਓਏ ਸੱਪ। ਇਹ ਮੈਨੂੰ ਮਿਲਿਆ, ਰਗੜਾਂ ਲੱਗੀਆਂ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਂ ਕੱਲ ਨਹਿਰ ਤੇ ਗਿਆ ਸੀ, ਸਾਰਿਆਂ ਨੇ ਨਹਿਰ ਤੋਂ ਪੁਲ ਤੋਂ ਛਾਲਾਂ ਮਾਰੀਆਂ, ਇਹਨੇ ਅੰਡਰਪਾਸ 'ਚ ਮਾਰਤੀ। ਸਲੀਮ ਸਾਹਿਬ ਨੇ ਸੁੱਕੀ ਨਹਿਰ 'ਚ ਛਾਲ ਮਾਰਨ ਲਈ ਨਾ ਬਾਹਰੋਂ ਪਾਣੀ ਉੱਤੇ ਪਾ ਲਿਆ। ਉਹ ਮੇਰਾ ਗਿੱਲਾ ਹੋ ਕੇ ਮਾਰ ਰਿਹਾ ਸਾਲ। ਹੋਰ ਸਲੀਮ ਸਾਹਿਬ ਠੀਕ ਹੋ? ਇਹ ਢੋਲਕ ਵਾਲਾ ਤੁਸੀਂ ਲਿਆਏ, ਇਹਦੇ ਕੋਲ ਕੋਈ ਫਾਇਦਾ ਵੀ ਲੈਣਾ ਜਾਂ ਨਹੀਂ? ਆਹੋ ਇੱਕ ਆਰਫ ਲੋਹਾਰ ਸਾਹਿਬ ਸਾਡੇ ਬਹੁਤ ਵੱਡੇ ਫਨਕਾਰ ਰਹੇ, ਕਿਆ ਬਾਤ, ਉਹਨਾਂ ਦੀ ਤਾਲੀਆਂ ਕਲੈਪ ਹੋਣੀ ਜ਼ੋਰਦਾਰ। ਚਾਹੀਦੀ। ਵਾਹ ਵਾਹ ਜੀ ਵਾਹ। ਉਹ ਇੱਕ ਜਗ੍ਹਾ ਤੇ ਗਾਉਣ ਵਾਸਤੇ ਗਏ ਨੇ, ਉਹਨਾਂ ਦਾ ਸਟਾਈਲ ਤੁਹਾਨੂੰ ਪਤਾ ਹੈ ਮਾਸ਼ਾਅੱਲਾ, ਪੰਜਾਬ ਖਿੜ ਜਾਂਦਾ ਉਹਨਾਂ ਨੂੰ ਵੇਖ ਕੇ। ਉਹਨਾਂ ਦੀ ਡਰੈਸਿੰਗ, ਉਹਨਾਂ ਦੇ ਗੁਫ਼ਤਗੂ, ਉਹਨਾਂ ਦੀ ਗਾਣ ਦਾ ਸਟਾਈਲ, ਉਹ ਲੱਗਦਾ ਕਿ ਵਾਕਈ ਪੰਜਾਬ ਇੱਕ ਸਾਡੀ ਨਾ ਤਾਕਤ ਹੈ ਬਹੁਤ ਵੱਡੀ। ਉਹ ਇੱਕ ਜਗ੍ਹਾ ਤੇ ਗਾਉਣ ਗਏ ਨੇ ਤੇ ਉਹਨਾਂ ਨੂੰ ਕਿਸੇ ਨੇ ਫਰਮਾਇਸ਼ ਕਰਤੀ ਕਿ ਸਾਨੂੰ ਉਹ ਗਾਣਾ ਸੁਣਾਓ। ਮੈਂ ਅੰਬ ਚੂਪਣ ਲਈ ਗਈ, ਬਾਗ 'ਚ ਫੜੀ ਗਈ। ਅੱਛਾ। ਮੈਡਮ ਨੂਰ ਚਾਂਦ ਜੀ ਦਾ ਗਾਇਆ ਹੋਇਆ ਗਾਣਾ ਆਰਫ ਲੋਹਾਰ ਸਾਹਿਬ ਨੂੰ ਉਹਨਾਂ ਨੇ ਕਿਹਾ, ਤੇ ਉਹਨਾਂ ਨੇ ਕਿਵੇਂ ਗਾਇਆ ਜੀ? ਆਓ ਜਰਾ ਖੜੇ ਹੋ ਜਾਓ ਹੁਣ ਥੋੜੇ ਜਿਹੇ, ਅੱਗੇ ਆ ਜਾਓ। ਜ਼ਿਆਦਾ ਬਹਿਣਾ ਵੀ ਨਹੀਂ ਠੀਕ ਹੁੰਦਾ। ਆਰਫ ਲੋਹਾਰ ਸਾਹਿਬ ਨੇ ਕਿਹਾ ਲੈ ਵੀ ਸੁਣ ਲਓ, ਜੇ ਤੁਸੀਂ ਉਹ ਗਾਣਾ ਸੁਣਨਾ ਤੇ ਮੈਂ ਤੁਹਾਡੇ ਅੱਗੇ ਜ਼ਿੱਦ ਨਹੀਂ ਕਰਦਾ, ਲੇਕਿਨ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਸਾਨੂੰ ਇਹ ਗਾਣੇ ਵੀ ਆਉਂਦੇ ਨੇ। ਤੇ ਉਹਨਾਂ ਨੇ ਸ਼ੁਰੂ ਕਿਵੇਂ ਕੀਤਾ? 1 2 1 2 3 ਟਿੰਗ ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਡਿੰਗ ਟਿੰਗ ਡਿੰਗ ਡਿੰਗ ਟਿੰਗ ਡਿੰਗ ਮੇਰਾ ਸੋਹਣਾ ਅੰਬਸਤਾਨ ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਇੱਥੇ ਕਿਸੇ ਵੀ ਅੰਬ ਦਾ ਘਾਟਾ ਨਹੀਂ ਟਿੰਗ ਡਿੰਗ ਡਿੰਗ ਟਿੰਗ ਟਿੰਗ ਡਿੰਗ ਏ ਅੰਬ ਤੂੰ ਲੈ ਜਾ ਚੁੱਪ ਕਰਕੇ ਫਿਸਿਆਈ ਏ ਪਾਟਾ ਨਹੀਂ ਮੈਂ ਅੰਬ ਚੂਪਣ ਲਈ ਗਈ ਓ ਮੈਂ ਤੇ ਬਾਗ ਵਿੱਚ ਓ ਮੈਂ ਤੇ ਅੰਬ ਚੂਪਣ ਲਈ ਗਈ ਅੰਬ ਪੁੱਟ ਤੂੰ 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 ਕਰੇ ਸਾਈਂ ਐਵੇਂ ਮਾਲੀ ਕੋਲੋਂ ਕਿਹੜੀ ਗੱਲੋਂ ਡਰੇ ਸਾਈਂ ਓ ਮੈਂ ਤੇ ਅੰਬ ਚੂਪ ਲਈ ਗਈ ਓ ਮੈਂ ਤੇ ਬਾਗ ਵਿੱਚ ਹੈ ਫੜੀ ਗਈ ਓ ਮੈਂ ਤੇ ਅੰਬ ਚੂਪਣ ਗਈ ਅੰਬ ਲੈ ਵੜੀ ਵਿੱਚ ਰੋਈ ਅੰਬ ਓਏ ਅੰਬ ਲੈ ਵੜੀ ਵਿੱਚ ਰੋਈ ਅੰਬ ਉੱਥੇ
ਚੂਪ ਚੂਪ ਕਮਲੀ ਹੋਈ ਉੱਥੇ ਓਏ ਅੰਬ ਲੈ ਵੜੀ ਵਿੱਚ ਰੋਈ ਉੱਥੇ ਚੂਪ ਚੂਪ ਕਮਲੀ ਹੋਈ ਉਹ ਲੰਗੜਾ ਅੰਬ ਨਹੀਂ ਉਹ ਦੇਂਦਾ ਕੋਈ ਉਹ ਮੈਂ ਤੇ ਅੰਬ ਚੂਪਣ ਲਈ ਹੋ ਮੈਂ ਤੇ ਬਾਗ ਵਿੱਚ ਹੋ ਮੈਂ ਤੇ ਅੰਬ ਚੂਪਣ ਲਈ ਗਈ ਅੰਬਾਂ ਚੁਪਾ ਲੋ ਕੁੜੀਓ ਵਾਹ 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 ਬਹੁਤ ਸ਼ੁਕਰੀਆ ਬਹੁਤ ਮੁਹੱਬਤਾਂ ਦੀਆਂ ਇਹ ਜਿਹੜੀਆਂ ਸਾਂਝਾਂ ਨੇ ਅੱਲਾਹ ਤਾਲਾ ਇਹਨਾਂ ਨੂੰ ਕਾਇਮ ਰੱਖੇ ਔਰ ਇਸੇ ਤਰ੍ਹਾਂ ਵਧਾਈ ਰੱਖੇ ਨਾਸਰ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜਿੰਨੇ ਵੀ ਇੰਤਜ਼ਾਮੀਆਂ ਨੇ ਜਿਹੜੇ ਇਸ ਕੰਮ 'ਚ ਲੱਗੇ ਹੋਏ ਨੇ ਸਾਨੂੰ ਚਾਹੀਦਾ ਸਾਰੇ ਰਲ ਕੇ ਉਹਨਾਂ ਦਾ ਸਾਥ ਦਈਏ ਤੇ ਅੱਲਾਹ ਨੇ ਚਾਹਿਆ ਤੇ ਇਨਸ਼ਾਅੱਲਾ ਇੱਕ ਦਿਨ ਇੱਕ ਹੋ ਕੇ ਜ਼ਰੂਰ ਵਿਖਾਵਾਂਗੇ ਸਭ ਨੂੰ ਥੈਂਕ ਯੂ ਬਹੁਤ ਸ਼ੁਕਰੀਆ ਪਿਆਰੇ ਭੈਣੋ ਤੇ ਭਰਾਓ ਤੁਸੀਂ ਇਹ ਦੇਖੋ ਕਿ ਫਨਕਾਰ ਕਮੇਡੀਅਨਸ ਜਿਹੜੇ ਨੇ ਤੁਹਾਡੇ ਪੰਜਾਬ ਦੇ ਤੁਹਾਡੇ ਆਪਣੇ ਮੁਲਕ ਦੇ ਉਹ ਮਾਸ਼ਾਅੱਲਾ ਕਿੰਨੇ ਫੇਮ ਕਿੰਨੇ ਹਰ ਦਿਲ ਅਜ਼ੀਜ਼ ਹੁੰਦੇ ਨੇ ਕਿ ਤੁਸੀਂ ਦੇਖੋ ਇਹ ਸਿਰਫ ਜੋੜੀ ਸਟੇਜ ਤੇ ਆਈ ਹੈ ਤੇ ਮਾਸ਼ਾਅੱਲਾ ਰੌਣਕ ਇੱਧਰ ਵੀ ਲੱਗ ਗਈ ਇੱਧਰ ਵੀ ਜਿਹੜਾ ਬਾਹਰ ਪੰਡਾਲ ਸੀ ਉਹ ਵੀ ਸਾਰਾ ਅੰਦਰ ਆ ਗਿਆ ਹੁਣ ਇਹ ਜਿੰਨਾ ਪੰਡਾਲ ਹੈ ਮੇਰੇ ਵੱਲੋਂ ਤੁਹਾਨੂੰ ਇੱਕ ਰਿਕੁਐਸਟ ਹੈ ਸਾਡੇ ਸੁਪਰਸਟਾਰ ਸਖਾਵਤ ਸਾਹਿਬ ਨੂੰ ਅੱਜ ਇਹ ਪੰਜਾਬੀ ਕਾਨਫਰੰਸ ਵੱਲੋਂ ਜਿਹੜਾ ਅਵਾਰਡ ਮਿਲਿਆ ਤੁਹਾਡੀਆਂ ਤਾਲੀਆਂ ਦੀ ਗੂੰਜ ਇੰਨੀ ਹੋਣੀ ਚਾਹੀਦੀ ਕਿ ਇਹਨਾਂ ਦੇ ਕੰਨ ਤਾਜ਼ਾ ਹੋ ਜਾਣ ਬਹੁਤ हेलो हेलो ये तालियां बहुत घट है जी पंजाब ये वाह बहुत बहुत मुबारक ये तो इन्होंने सुनाया जी गाना अपना अंब चूपन ली गई हाँ जी उतो हुण कच्ची लस्सी बना ली है मैं कहना ਇਹ ਮੌਸਮ ਨਹੀਂ ਗਏ ਮੈਂ ਜੋੜ ਹੀ ਨਾ ਜੁੜ ਜਾਣ एक गाना असी गाया जी पंजाबी बड़ा वधिया कि बड़ी अच्छी आर्टिस्ट है पाकिस्तान की ताड़ी तालियां दी गूंज फारिया खान आइए तशरीफ फारिया जी लाइए आए ਹੋਰ ਮਾਈਕ ਦਿਓ ਇੱਕ ਆ ਜਾ ਅੱਛਾ जी जी आ जाए ਵਾਹ ਜੀ ਵਾਹ, ਇੱਧਰ ਵੀ ਆ ਜਾਓ